ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ। ਕਸ਼ਮੀਰ ਨੂੰ ਬੰਦ ਹੋਇਆ ਲਾਕਡਾਊਨ ਹੋਇਆ ਨੂੰ 234 ਦਿਨ ਹੋ ਚੁੱਕੇ ਨੇ। ਹੁਣ ਉਹਨਾਂ ਦੇ ਉੱਪਰ ਡਬਲ ਲਾਕਡਾਊਨ ਹੈ। ਸੋ ਇਸ ਉੱਪਰ ਗੱਲਬਾਤ ਕਰਾਂਗੇ। ਫਿਰ ਆਪਾਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਤੇ ਕਿ ਜਦੋਂ ਕਿ ਇੱਕ ਪਾਸੇ ਦੁਨੀਆ ਬੜੀ ਖਤਰਨਾਕ ਜੰਗ ਲੜ ਰਹੀ ਹੈ ਔਰ ਮੋਦੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ सारे चैनल्स के ऊपर जो रामायण सीरियल है उसनों चलाया जाए। सो इस खौफनाक मुसीबत भरे समय विच भी हिंदू भी अपने नफरत के एजेंडे नूं ही अगे तोड़ रहे हैं। सो इस उपर गलबात करांगे। सो असीं चाहांगे कि तुसीं साडे नाल इसी तरह ही बने रहना। देखण सुन लई तुहाडा सब दा बहुत बहुत शुक्रिया। जी राज साहब की कहना चाहोगे? देखो असीं माफ़ी चाहुंदे हैं कि कोई टैक्नीकल जिहड़ी अजकल चल रही है साडी नालायक टीम कई बारी मेरा सिफत करन नूं जी करदा हुंदा है पर कई बार अजकल प्रॉब्लम्स ने कई पासों तो विचों इंटरप्ट होया प्रोग्राम। बिल्कुल नतीजे के तौर पर बहुत सारे मैसेजेस जिहड़े तुसीं लिखे ने वो डिसअपीयर हो गए। सो असीं माफ़ी चाहुंदे रामायण ਇਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਅਸੀਂ ਰੋਜ਼ਾਨਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭਰਾ ਭੈਣਾਂ ਦੇ ਨਾਂ ਕਰਦੇ ਹਾਂ ਜੀ ਤੇ ਅੱਜ 234ਵਾਂ ਦਿਨ ਹੈ ਕਸ਼ਮੀਰ ਲੌਕਆਊਟ ਡਬਲ ਲੌਕਆਊਟ ਔਰ ਜਿਹੜੀਆਂ ਕਸ਼ਮੀਰ ਚੋਂ ਇਸ ਹਵਾਲੇ ਨਾਲ ਖਬਰਾਂ ਨੇ ਕਸ਼ਮੀਰ ਦੇ ਵਿੱਚ ਵੀ ਪਹਿਲੀ ਡੈਥ ਅਨੰਤਨਾਗ ਦੇ ਵਿੱਚ ਹੋਈ ਹੈ। ਫਸਟ ਕੋਵਿਡ ਡੈਥ ਇਨ ਕਸ਼ਮੀਰ। ਡਾਕਟਰਸ ਕਾਲ ਫॉर ਮਾਸ ਟੈਸਟਿੰਗ क्योंकि ਜਿਹੜੇ ਟੈਸਟ ਹੋਏ ਨੇ ਉਹਨਾਂ 'ਚ ਬਹੁਤ ਸਾਰੇ ਪੋਜ਼ਿਟਿਵ ਨਿਕਲ ਰਹੇ ਨੇ ਜੀ ਔਰ ਡਾਕਟਰਾਂ ਨੇ ਕਿਹਾ ਵੀ ਇਹਦੀ ਮਾਸ ਟੈਸਟਿੰਗ ਹੋਏ। ਲੇਕਿਨ ਇੱਕ ਪਾਸੇ ਕਸ਼ਮੀਰੀ ਪਹਿਲਾਂ ਹੀ ਜਿਹੜੇ ਮੁਸ਼ਕਲਾਂ ਦਾ ਸ਼ਿਕਾਰ ਸੀ ਹੁਣ ਜਿਹੜੇ ਸਟੂਡੈਂਟਸ ਜਾਂ ਦੂਸਰੇ ਵੀ ਆਏ ਉਹਨਾਂ ਨੂੰ ਪ੍ਰੋਪਰ ਉਹਨਾਂ ਨੇ ਟੈਸਟ ਵੀ ਨਹੀਂ ਕੀਤਾ ਹੈ ਔਰ ਮੇ ਬੀ ਡੈਲੀਬਰੇਟ ਹੋਏ ਕਿ ਵੀ ਇਹ ਲੋਕਾਂ ਜਾਣ ਔਰ ਦੂਸਰੇ ਪਾਸੇ ਕੁਛ ਨਾ ਕੁਛ ਮਾਰ-ਮਰਾਈਆ ਚੱਲ ਰਿਹਾ ਕਿਉਂਕਿ ਨਾਲ ਦੀ ਨਾਲ ਇਹ ਖਬਰ ਸੀ ਸਿਵਿਲੀਅਨ ਸ਼ਾਟ ਡੈਡ ਇਨ ਅਨੰਤਨਾਗ ਕਿ ਜੇ ਹੁਣ ਡਬਲ ਕਰਫਿਊ ਹੈ ਕਿਸੇ ਨੂੰ ਨਿਕਲਣ ਨਹੀਂ ਦਿੰਦੇ ਸਿਵਿਲੀਅਨ ਕਿੱਥੋਂ ਆ ਗਿਆ ਔਰ ਕਿਵੇਂ ਸਮ ਆਇਡੈਂਟੀਫਾਈਡ ਗਨਮੈਨ ਸ਼ਾਟ ਡੈਡ ਸਿਵਿਲੀਅਨ ਲੇਟ ਔਨ ਫਰਾਈਡੇ ਈਵਨਿੰਗ ਹੀਅਰ ਇਨ ਸਾਊਥ ਕਸ਼ਮੀਰ ਕੁਲਗਾਮ ਡਿਸਟ੍ਰਿਕਟ। ਹੁਣ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਕੋਰੋਨਾ ਦੇ ਕੇਸਿਸ ਦੀਆਂ ਹੋਣ ਜਾਂ ਸ਼ੂਟਿੰਗਸ ਦੀਆਂ ਸਾਊਥ ਕਸ਼ਮੀਰ 'ਚ ਹੋ ਰਹੀਆਂ ਔਰ ਇਹ ਜਿਹੜਾ ਨਾਲ ਦੀ ਨਾਲ ਹੈ ਕਿ ਕੋਰੋਨਾ ਵਾਇਰਸ ਕਸ਼ਮੀਰ ਰਿਪੋਰਟਸ ਮੋਰ ਕੇਸਿਸ ਐਜ਼ ਰੈਸਟ੍ਰਿਕਸ਼ਨਸ ਕੰਟੀਨਿਊ ਇਨ ਜੰਮੂ ਐਂਡ ਕਸ਼ਮੀਰ। ਸੋ ਪੂਰਾ ਹੜ ਆਇਆ ਹੋਇਆ ਕੇਸਾਂ ਦਾ ਔਰ ਉੱਥੇ ਜਿਹੜਾ ਕੋਈ ਜਿਹੜੀਆਂ ਉਹਨਾਂ ਦੀਆਂ ਐਸੈਂਸ਼ੀਅਲ ਨੀਡਸ ਨੇ ਉਹ ਵੀ ਪੂਰੀਆਂ ਨਹੀਂ ਹੋ ਰਹੀਆਂ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਔਰ ਇਹ ਇਸ ਦੇ ਨਾਲ ਜਿਹੜਾ ਪਾਰਟ ਕੁੱਲ ਭਾਰਤ ਦੇ ਵਿੱਚ ਵੀ ਦੇਖਣ ਨੂੰ ਆ ਰਿਹਾ ਹਰਿਆਣੇ ਦੇ ਰਿਲੇਟਡ ਅੱਜ ਖਬਰਾਂ ਨੇ ਕਿ ਐਜ਼ ਕੋਰੋਨਾ ਵਾਇਰਸ ਕ੍ਰਾਈਸਿਸ ਸਪਰੈਡਸ ਪੈਨਿਕ ਲੈਂਡਲॉर्ड ਆਸਕਡ ਹੋਮ ਕੁਆਰੰਟਾਈਨ ਟੈਨੈਂਟਸ ਟੂ ਲੀਵ। ਜਿਹੜੀਆਂ ਨਰਸਾਂ ਡਾਕਟਰ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਘਰ ਰਹੋ ਜਿਨ੍ਹਾਂ 'ਚ ਕੋਈ ਮਾੜਾ ਮੋਟਾ ਪੋਜ਼ਿਟਿਵ ਹੋਏਗਾ ਔਰ ਲੈਂਡਲॉर्ड्स ਨੇ ਜਿਹੜਾ ਐਨ ਮਾਸੀ ਇਹ ਕੋਈ ਇਹ ਨਹੀਂ ਹੈ ਪਹਿਲਾਂ ਤਾਂ ਦਿੱਲੀ ਨਾਲ ਰਿਲੇਟਡ ਖਬਰ ਸੀ ਫਿਰ ਹਰਿਆਣੇ ਨਾਲ ਹੈ ਯੂਪੀ ਨਾਲ ਹੈ ਇਹ ਹੈ ਉਹਨਾਂ ਦਾ ਜਿਹੜੇ ਅਦਰਵਾਈਜ਼ ਥਾਲੀ ਖੜਕਾਓ ਤੇ ਭੂਤ ਭਜਾਓ ਤੇ ਵਿਸ਼ਨੂੰ ਦਾ ਅਵਤਾਰ ਹੈ ਜੇ ਕਰੋਨਾ ਵਿਸ਼ਨੂੰ ਦਾ ਅਵਤਾਰ ਹੈ ਉਹਨੂੰ ਜੱਫੀ ਪਾਓ ਜਾ ਕੇ। ਤੁਸੀਂ ਜਿਹੜੇ ਲੋਕ ਵਿਚਾਰੇ ਇਨ ਦਾ ਫਰੰਟ ਲਾਈਨ ਜਿਹੜੇ ਰੀਅਲ ਸੋਲਜਰ ਨੇ ਫੁੱਟ ਸੋਲਜਰ ਤੁਸੀਂ ਉਹਨਾਂ ਨੂੰ ਜਿਹੜਾ ਕੋਈ ਰਾਹਤ ਤਾਂ ਕੀ ਦੇਣੀ ਹੈ ਜਾਂ ਉਹਨਾਂ ਦੀ ਮਦਦ ਤਾਂ ਕੀ ਕਰਨੀ ਹੈ ਉਹਨਾਂ ਨੂੰ ਘਰਾਂ ਚੋਂ ਧੱਕੇ ਮਾਰ ਕੇ ਕੱਢ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਕਸ਼ਮੀਰ ਪਾਰਟ ਹੈ ਇਹ ਵਰਸਟ ਹੈ ਕਿਉਂਕਿ ਜਦੋਂ ਹੁਣ ਦੂਸਰੇ ਪਾਸੇ ਵੀ ਉਨਾ ਕੁ ਵਰਸਟ ਹੋ ਰਿਹਾ ਤੇ ਉੱਥੇ ਕੀ ਚੱਲ ਰਿਹਾ ਇਹਦੇ ਬਾਰੇ ਕਿਸੇ ਨੂੰ ਕੋਈ ਪਰਵਾਹ ਵੀ ਨਹੀਂ ਹੈ ਔਰ ਉਹਨਾਂ ਨੇ ਜਿਹੜੇ ਪਿਓ ਪੁੱਤਰ ਰਿਲੀਜ਼ ਕੀਤੇ ਨੇ ਫਾਰੂਕ ਅਬਦੁੱਲਾ ਔਰ ਉਹਦਾ ਮੁੰਡਾ ਉਮਰ ਅਬਦੁੱਲਾ ਉਹ ਤਾਂ ਦੇਖ ਰਹੇ ਨੇ ਕਿ ਪੋਲੀਟੀਕਲੀ ਉਸ ਤੋਂ ਬਾਅਦ ਉਹਨਾਂ ਦੀ ਸਰਵਾਈਵਲ ਕਿਵੇਂ ਹੋਣੀ ਹੈ ਜਦੋਂ ਤੁਹਾਡੇ ਮੂੰਹ ਨੂੰ ਲਹੂ ਲੱਗਾ ਹੁੰਦਾ ਹੈ। 3 ਜਨਰੇਸ਼ਨਾਂ ਸ਼ੇਖ ਅਬਦੁੱਲਾ ਫਾਰੂਕ ਉਮਰ ਤੁਸੀਂ ਜਿਹੜਾ ਉਹ ਟੇਸਟ ਕੀਤੀ ਹੋਈ ਹੈ ਪਾਵਰ ਤੇ ਤੁਹਾਨੂੰ ਲੱਗਦਾ ਵੀ ਅਸੀਂ ਤਾਂ ਜਿਹੜੇ ਆ ਉਹ ਬਿਲਕੁਲ ਇੱਥੇ ਵਰਥਲੈਸ ਹੋ ਗਏ। ਸੋ ਉੱਥੋਂ ਕੁਛ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਵੀ ਆਜ਼ਾਦੀ ਦੀ ਗੱਲ ਤਾਂ ਦੂਰ ਦੀ ਗੱਲ ਕਿ ਭਾਈ ਤੁਸੀਂ ਬਾਹਰ ਨਿਕਲ ਕੇ ਕਿਤੇ ਧਰਨਾ ਦੇ ਕੇ ਹੀ ਬੈਠ ਜਾਓ ਜਾ ਕੇ ਕਿ ਵੀ ਜਿਹੜੇ ਸਾਰੇ ਲੋਕ ਨੇ ਛੱਡੋ ਕਿਉਂਕਿ ਇਹ ਜਿਸ ਕਿਸਮ ਦਾ ਚੱਲ ਰਿਹਾ ਹੈ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ ਦਾ ਸਾਬਕਾ ਜਿਹੜਾ ਸੰਬੰਧਿਤ ਰਿਹਾ ਇਮੀਗ੍ਰੇਸ਼ਨ ਦਾ ਡਾਇਰੈਕਟਰ ਉਹਨੇ ਕਿਹਾ ਵੀ 33,000 ਲੋਕ ਡਿਟੇਨਡ ਨੇ ਅਮਰੀਕਾ ਦੀਆਂ ਜੇਲ੍ਹਾਂ 'ਚ
ਜਿਨ੍ਹਾਂ ਦੇ ਨੂੰ ਇਹ ਜਿਨ੍ਹਾਂ 'ਚ ਆ ਚੁੱਕੀ ਆ ਕਰੋਨਾ ਵਾਇਰਸ ਕਿ ਵੀ ਉਹਨਾਂ ਨੂੰ ਰਿਲੀਜ਼ ਕਰੋ। ਇਵੇਂ ਹੀ ਇੰਡੀਆ ਦੇ ਵਿੱਚ ਈਵਨ ਅਸਾਮ ਦੇ ਵਿੱਚ ਜਿਹੜੇ ਡਿਟੈਂਸ਼ਨ ਕੈਂਪ ਬਣਾਏ ਹੋਏ ਨੇ ਉਹਦੇ ਹਵਾਲੇ ਨਾਲ ਇੱਕ ਹਿਊਮਨ ਰਾਈਟਸ ਗਰੁੱਪ ਨੇ ਕਿਹਾ ਵੀ ਉਹ ਛੱਡੋ ਉਹਨਾਂ ਨੂੰ, ਮਰ ਜਾਣਗੇ ਉੱਥੇ ਸਾਰੇ। ਲੇਕਿਨ ਇੱਥੇ ਅਬਦੁੱਲੇ ਹੋਣ ਦੋਨੋਂ ਹੀ ਪਿਓ ਪੁੱਤਰ ਜਾਂ ਦੂਸਰੇ ਕਿਸੇ ਨੇ ਇਹ ਨਹੀਂ ਕਿਹਾ ਹੈ ਕਿ ਭਾਈ ਉਹ ਲਿਆਓ ਬੰਦੇ ਜਿਹੜੇ ਤੁਸੀਂ ਕਸ਼ਮੀਰ 'ਚੋਂ ਹਜ਼ਾਰਾਂ ਫੜ ਕੇ ਭਾਰਤ ਦੀਆਂ ਜੇਲ੍ਹਾਂ 'ਚ ਰੱਖੇ ਹੋਏ ਨੇ, ਉਹਨਾਂ ਦਾ ਤਾਂ ਜੇਲ੍ਹਾਂ 'ਚ ਕਿਹਨੇ ਟੈਸਟ ਕਰਨੇ ਨੇ ਤੇ ਕਿਹਨੇ ਕੀ ਹੈ ਤੋਂ ਛੱਡ ਕੇ ਦੌੜ ਰਹੇ ਨੇ। ਕੋਈ ਹਾਲਾਤ ਲਖਨਊ ਦੇ ਹੀ ਡਾਕਟਰਾਂ ਦਾ ਹਾਲ ਇਹ ਸੀ ਕਿ ਉਹਨਾਂ ਦੇ ਕੋਲ ਕੋਈ ਗਲਵਜ਼ ਨਹੀਂ ਨੇ, ਕੋਈ ਮਾਸਕ ਨਹੀਂ ਨੇ, ਔਰ ਉਹਨਾਂ ਦੇ ਰੈਜ਼ੀਡੈਂਟ ਜਿਹੜੇ ਵਿਚਾਰੇ ਥੱਲੜੇ ਹਾਊਸ ਜੌਬ ਕਰਦੇ ਨੇ, ਕਿਉਂਕਿ ਡਿਗਰੀ ਲੈਣ ਤੋਂ ਪਹਿਲਾਂ ਤੁਹਾਨੂੰ ਕਰਨਾ ਪੈਂਦਾ, ਇੰਟਰਨਸ਼ਿਪ ਹੈ, ਫਿਰ 1 ਸਾਲ ਦੀ ਹਾਊਸ ਜੌਬ ਹੈ। ਉਹ ਜਦੋਂ ਉਹਨਾਂ ਨੇ ਕਿਸੇ ਨੇ ਚਿੱਠੀ ਓਪਨ ਲਿਖ ਦਿੱਤੀ ਸੋਸ਼ਲ ਮੀਡੀਆ ਤੇ, ਤਾਂ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਵੀ ਅਸੀਂ ਤੁਹਾਨੂੰ MBBS ਦੀ ਡਿਗਰੀ ਨਹੀਂ ਦੇਣੀ, ਤੁਸੀਂ ਜਿਹੜਾ ਇਹ ਕਰ ਰਹੇ ਹੋ। ਸੋ ਇਸ ਸਾਰੇ ਦੇ ਵਿੱਚ ਹੁਣ ਇੱਕ ਪਾਸੇ ਦੁਨੀਆ ਕਿਵੇਂ ਡੀਲ ਕਰ ਰਹੀ ਹੈ ਕਰੋਨਾ ਦੇ ਨਾਲ, ਭਾਰਤ ਦੇ ਵਿੱਚ 1 ਬਿਲੀਅਨ 400 ਮਿਲੀਅਨ ਤੁਸੀਂ ਬੰਦ ਕਰ ਦਿੱਤਾ ਸਡਨਲੀ ਲਾਕਡਾਊਨ, ਕੋਈ ਉਹਦਾ ਫਾਲੋਅਪ ਪ੍ਰਬੰਧ ਨਹੀਂ ਹੈ। ਉਹ ਬੈਠਾ ਮੋਦੀ ਟਵੀਟ ਕਰ ਰਿਹਾ ਥਾਲੀ ਖੜਕਾਓ, ਜਾਂ ਉਹਨਾਂ ਨੂੰ ਕਹਿ ਰਹੇ ਜੀ ਬਹੁਤ ਬੜੀ ਸਪਿਰਿਟ, ਔਰ ਬਹੁਤ ਬੈਠੇ ਟਵੀਟ ਰੀਟਵੀਟ ਕਰ ਰਹੇ ਨੇ। ਇਹੀ ਗੱਲ ਉਹ ਪੰਜਾਬ ਦਾ ਸ਼ਰਾਬੀ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਕਰ ਰਹੇ ਕਿ ਉੱਥੇ ਬੈਠ ਕੇ ਟਵੀਟ, ਇੱਕ ਉਹ ਕਮੇਡੀਅਨ ਹੈ ਜਿਹੜਾ ਉਹ ਤਾਂ ਪੱਗ ਬੰਨ ਕੇ ਰੱਖਦਾ, ਸਿਰ ਮੁੰਨਿਆ ਹੋਇਆ, ਉਹ ਠੈਟ ਜਿਹਾ ਪਾ ਕੇ ਟੋਬੀ, ਕੀ ਉਹਦਾ ਭੱਲਾ ਕੇ ਕੀ ਨਾਂ ਹੈ, ਉਹ ਕਹਿ ਰਿਹਾ ਕਿ ਉਹ ਕਹਾਣੀ ਸੁਣਾ ਰਿਹਾ ਕਿ ਜੀ ਉਹ ਪਿੰਡ ਦੇ ਵਿੱਚ ਹੜ੍ਹ ਆ ਗਿਆ, ਇੱਕ ਬੰਦਾ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਸੀ ਉਹ ਆਏ ਨਾ, ਔਰ ਉਹ ਫਿਰ ਮਰ ਗਿਆ, ਬਾਕੀ ਪਿੰਡ ਵਾਲੇ ਬਚ ਗਏ। ਤੇ ਉਹਨੂੰ ਜਦੋਂ ਰੱਬ ਦੇ ਗਿਆ ਉਹਨੇ ਕਿਹਾ ਮੈਂ ਇੰਨਾ ਤੇਰਾ ਭਗਤ ਸੀ, ਤੂੰ ਜਿਹੜਾ ਆਇਆ ਨਹੀਂ ਮੇਰੇ। ਉਹ ਕਹਿੰਦਾ ਮੈਂ ਤਾਂ ਕਿੰਨੀ ਵਾਰੀ ਆਇਆ ਸੀ, ਮੈਂ ਸਰਪੰਚ ਬਣ ਕੇ ਆਇਆ, ਮੈਂ ਲੰਬੜਤਾ ਨੂੰ ਕੱਢਿਆ, ਤੂੰ ਇਹ ਕਰਕੇ ਉਹਦੀ ਸ਼ਕਲ ਜਿਵੇਂ ਉਹ ਹੈਟ ਪਵਾ ਕੇ, ਔਰ ਉਹਨੂੰ ਅਮਰਿੰਦਰ ਸਿੰਘ ਬੈਠਾ ਟਵੀਟ ਇਹ ਕੰਮ ਕਰ ਰਹੇ ਨੇ ਉੱਥੇ ਵੀ ਤੁਸੀਂ ਲੋਕਾਂ ਨੂੰ ਡੱਕਿਆ। ਪਹਿਲਾਂ ਤੁਸੀਂ ਯਕੀਨੀ ਬਣਾਇਆ ਵੀ ਜਿਹੜੇ ਗਰੀਬ ਸਵੇਰ ਤੋਂ ਸ਼ਾਮ ਤੱਕ ਜੋ ਕਮਾਈ ਕਰਕੇ ਲਿਆਣੀ ਹੈ ਉਹੀ ਉਹਨਾਂ ਨੇ ਖਾਣਾ ਹੈ, ਤੁਸੀਂ ਉਹਨਾਂ ਤੱਕ ਸੁੱਕੀ ਰਸਦ ਪਹੁੰਚਦੀ ਕਰਦੇ ਹੋ। ਐਮਰਜੈਂਸੀ ਸਰਵਿਸਿਜ਼ ਕੀ ਨੇ, ਬਾਕੀ ਲੋਕਾਂ ਦੀਆਂ ਨੀਡਸ ਜਿਹੜੀਆਂ ਨੇ ਉਹ ਕਿੱਥੋਂ ਪੂਰੀਆਂ ਹੋਣਗੀਆਂ। ਜਿਹੜੇ ਰੂਟੀਨ 'ਚ ਮਰੀਜ਼ ਨੇ, ਕੋਈ ਹਾਰਟ ਅਟੈਕ ਹੈ, ਕੋਈ ਦੂਜਾ ਹੈ, ਐਂਬੂਲੈਂਸਿਸ ਦਾ ਪ੍ਰਬੰਧ ਕੋਈ ਦੂਜਾ, ਤੁਸੀਂ ਕੋਈ ਵੀ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਅਲਟਰਨੇਟ ਫੌਜ ਨੂੰ ਕਰਤਾ ਜੀ, ਸਾਡੇ ਫੌਜ ਦੇ ਨੇਵੀ ਦੇ ਵੀ ਤਿਆਰ ਨੇ, ਫਲਾਣੇ ਵੀ ਹਮਲਾ ਕਰਨਾ ਤੁਸੀਂ। ਟਰੰਪ ਵੀ ਕਹਿ ਰਿਹਾ ਕਿ ਵੀ ਆਰ ਫਾਈਟਿੰਗ ਵਿਦ ਐਨ ਅਨਸੀਨ ਐਨੀਮੀ। ਬਿਲਕੁਲ, ਹੁਣ ਜੇ ਅਨਸੀਨ ਐਨੀਮੀ ਨਾਲ ਤੁਸੀਂ ਲੜਨਾ ਹੈ ਤੇ ਤੁਹਾਨੂੰ ਆਪਣਾ ਘਰ ਪਹਿਲਾਂ ਇਨ ਆਰਡਰ ਕਰਨਾ ਪਏਗਾ, ਐਮਰਜੈਂਸੀ ਔਰ ਦੂਸਰੀਆਂ ਲੋੜਾਂ। ਲੇਕਿਨ ਇਸ ਸਾਰੇ ਦੌਰ 'ਚ ਵੀ ਕਿਵੇਂ ਆਪਣੇ ਹਿੰਦੂਤਵਾ ਦਾ ਏਜੰਡਾ ਅੱਗੇ ਤੋਰ ਰਹੇ ਨੇ, ਜਿਹੜਾ ਐਲਾਨ ਮੋਦੀ ਸਰਕਾਰ ਦੇ ਵਿੱਚ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਹੈ ਉਹਨਾਂ ਦਾ ਪ੍ਰਕਾਸ਼ ਜਾਵੇਦਕਰ, ਜਿਹੜਾ ਪੂਰਾ ਜਨੂਨੀ ਹਿੰਦੂ ਹੈ, ਉਹਨੇ ਕੀਤਾ ਕਿ ਜੀ ਅਸੀਂ ਰਾਮਾਇਣ ਸੀਰੀਅਲ, ਔਰ ਬਹੁਤ ਘੱਟ ਸ਼ਾਇਦ ਜਿਹੜੇ ਇੱਥੇ ਨੇ ਉੱਥੋਂ ਨਾਲ ਨਹੀਂ ਜੁੜੇ ਹੋਏ, ਕਿ ਵੀ ਇਹ ਰਾਮ ਮੰਦਰ ਦੀ ਐਜੀਟੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਅੰਦਾਜ਼ 'ਚ ਉਹਨਾਂ ਨੇ ਫਿਰ ਬਾਬਰੀ ਮਸਜਿਦ ਢਾਈ 6 ਦਸੰਬਰ 1992 ਨੂੰ 80s ਦੇ ਵਿੱਚ, ਉਹਨਾਂ ਨੇ ਪਹਿਲਾਂ ਉਹਦੇ ਲਈ ਹਿੰਦੂਆਂ ਨੂੰ, ਕਿਉਂਕਿ ਨਾ ਤਾਂ ਕੋਈ ਜਿਹੜਾ ਉਹ ਮੰਦਰ ਕਦੇ ਐਗਜ਼ਿਸਟ ਕਰਦਾ ਸੀ, ਨਾ ਕੋਈ ਹਿੰਦੂਤਵਾ ਦਾ ਏਜੰਡਾ, ਹਿੰਦੂਤਵਾ ਲਫ਼ਜ਼ ਵੀ ਨਵਾਂ ਹੀ ਇਹਨਾਂ ਨੇ ਪੋਪੂਲਰਾਈਜ਼ ਕੀਤਾ, ਉਹ ਹੈ ਨਹੀਂ ਸੀ। ਸੋ ਉਹਨਾਂ ਨੇ ਪਹਿਲਾਂ ਇਹ ਕ੍ਰੀਏਟ ਕਰਨ ਦੇ ਲਈ ਸ਼ਰਧਾ ਦੇ ਨਾਂ ਥੱਲੇ ਇੱਕ ਪੂਰਾ ਸੀਰੀਅਲ ਜਿਹੜਾ ਹੈ ਰਾਮਾਇਣ ਦੇ ਨਾਂ ਥੱਲੇ, ਰਾਮਾਨੰਦ ਜੇ ਮੈਂ ਉਹਦਾ ਗਲਤ ਨਾ ਹੋਵਾਂ, ਉਸਨੇ ਇਸ ਨੂੰ ਬਣਾਇਆ ਔਰ ਫਿਰ ਬੜੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ, ਹਿੰਦੂਤਵੀਆਂ ਨੇ ਉਹਦੇ ਤੇ ਪੈਸਾ ਲਾਇਆ ਜਾਂ ਜਿਹੜੇ ਇਹਨਾਂ ਦੇ ਸੇਠ ਨੇ, ਔਰ ਉਹ ਸੀਰੀਅਲ ਜਿਹੜਾ ਕਈ ਮਹੀਨੇ ਚੱਲਦਾ ਰਿਹਾ ਲਗਾਤਾਰ। ਔਰ ਉਸ ਜ਼ਮਾਨੇ 'ਚ ਇਹ ਸੀ ਕਿ ਵੀ ਬਲੈਕ ਐਂਡ ਵਾਈਟ ਟੀਵੀ ਦੇ ਜ਼ਮਾਨੇ 'ਚੋਂ ਨਵਾਂ ਕਲਰਡ ਪਾਰਟ ਆਇਆ ਸੀ, ਕੋਈ ਅਜੇ ਹੋਰ ਅਟਰੈਕਸ਼ਨ ਨਹੀਂ ਸੀ, ਔਰ ਉਹਨੂੰ ਇੰਨੇ ਕਲਰਫੁਲ ਢੰਗ ਦੇ ਨਾਲ ਉਹ ਸਾਰੀ ਸਟੋਰੀ ਨੂੰ ਫਿਲਮਾਇਆ ਗਿਆ, ਜਿਹੜਾ ਹੈ ਹੀ ਡਰਾਮਾ ਸੀ ਕਿ ਬਾਕੀ ਸਭ ਬੰਦ ਹੋ ਜਾਂਦਾ ਸੀ। ਉੱਥੇ ਲੋਕ ਜਿਹੜੇ ਨੇ, ਜਿਹੜੇ ਸੜਕਾਂ ਦੇ ਉੱਤੇ ਲੱਗੇ ਹੋਏ ਟੀਵੀ ਵੀ ਹੁੰਦੇ ਸੀ, ਕੋਈ ਦੁਕਾਨਾਂ ਦੇ, ਉਹਨਾਂ ਦੇ ਹੀ ਭੀੜ ਹੁੰਦੀ ਸੀ, ਸਾਰੇ ਬਾਜ਼ਾਰ ਸ਼ਹਿਰ ਖਾਲੀ ਸੀ। ਇੰਨਾ ਉਹਨਾਂ ਨੇ ਉਹਨੂੰ ਪਪੂਲਰ ਕੀਤਾ, ਔਰ ਇਸ ਦਾ ਟਾਈਮ ਵੀ ਉਹਨੂੰ ਪ੍ਰਾਈਮ ਟਾਈਮ ਹੁੰਦਾ ਸੀ, ਔਰ ਫਿਰ ਉਹਦੀਆਂ DVDs ਕਿੰਨਾ ਕੁਝ ਚੱਲਦਾ ਰਿਹਾ, ਔਰ ਉਸ ਤੋਂ ਬਾਅਦ ਕਿੰਨੇ ਸੀਰੀਅਲ ਹੋਰ ਬਣਾਏ, ਮਹਾਭਾਰਤ ਬਣਾਤਾ, ਚਾਣਕਿਆ ਬਣਾਇਆ, ਫਿਰ ਤਾਂ ਜਿਹੜੇ ਹਵਾ 'ਚ ਉੱਡਣ ਵਾਲੇ ਉਹਨਾਂ ਦੇ ਜਿਹੜੇ ਇਮੈਜੀਨੇਸ਼ਨ ਦੇ ਦੇਵੀ ਦੇਵਤੇ ਈਥਰ ਜ਼ੋਨ 'ਚ ਘੁੰਮਦੇ ਘੁਮਾਉਂਦੇ, ਉਹ ਇੰਨਾ ਕੁ ਉਹਨਾਂ ਨੇ ਉਹਦੇ ਤੇ ਇਨਵੈਸਟਮੈਂਟ, ਕਿਉਂਕਿ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ
ਸਭ ਤੋਂ ਪਹਿਲਾਂ ਜਦੋਂ ਵਾਜਪਾਈ ਦੀ ਸਰਕਾਰ ਬਣੀ ਸੀ, ਆਰਐਸਐਸ ਨੇ ਕਿਹਾ ਸੀ ਵੀ ਆ 3-4 ਮਿਨਿਸਟਰੀਆਂ ਸਾਨੂੰ ਦੇ ਦਿਓ। ਉਹਦੇ 'ਚ ਇੱਕ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਸੀ, ਜਦੋਂ ਸੁਸ਼ਮਾ ਸਵਰਾਜ ਵੱਡਾ ਟਿੱਕਾ ਮੱਥੇ ਤੇ ਲਾਉਣ ਵਾਲੀ, ਹੁਣ ਤਾਂ ਵਿਚਾਰੀ ਮਰ ਗਈ, ਤੇ ਉਹ ਲਿਆ ਸੀ। ਔਰ ਉਹ ਹੁਣ ਦੱਬਿਆ ਪਿਆ ਸੀ, ਉਹਨੂੰ ਪੂਰਾ ਉਹਨਾਂ ਨੇ ਚਲਾਇਆ। ਹੁਣ ਉਹਨੇ ਇਹਨਾਂ ਦੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਨੇ ਐਲਾਨ ਕੀਤਾ ਕਿ ਆਉਣ ਵਾਲੇ, ਕਿਉਂਕਿ ਹੁਣ ਲੋਕ 3 ਹਫ਼ਤੇ ਲਈ ਘਰਾਂ 'ਚ ਨੇ, ਔਰ ਇਹ ਅਸੀਂ ਰਮਾਇਣ ਜਿਹੜਾ ਹੈ ਸੀਰੀਅਲ ਇਹ ਦੁਬਾਰਾ ਚਲਾਵਾਂਗੇ ਕਿ ਭਾਈ ਭੁੱਲ ਜਾਓ ਬਾਹਰ ਕੀ ਮਿਸਮੈਨੇਜਮੈਂਟ ਹੈ, ਭੁੱਲ ਜਾਓ ਤੁਸੀਂ ਘੱਟ ਗਿਣਤੀਆਂ ਨਾਲ ਕੀ ਕਰ ਰਹੇ ਹੋ। ਔਰ ਹੁਣ ਉਹਨਾਂ ਨੇ ਕਿਉਂਕਿ ਰਾਮ ਮੰਦਿਰ ਬਣਾਉਣ ਦੇ ਸੁਪਰੀਮ ਕੋਰਟ ਦਾ ਵੀ ਫੇਵਰੇਬਲ ਫੈਸਲਾ ਲੈ ਲਿਆ, ਸੋ ਜ਼ਾਹਿਰ ਤੌਰ ਦੇ ਉੱਤੇ ਇਹ ਇੱਕ ਉਹਨਾਂ ਦਾ ਹੀ ਏਜੰਡਾ ਪ੍ਰਮੋਟ ਕਰਨ ਦੀ ਲਾਈਨ ਹੈ। ਹੁਣ ਮੈਂ ਇਹਨੂੰ ਖਬਰ ਨੂੰ ਨਹੀਂ ਪੜ੍ਹਦਾ, ਉਹਦਾ ਤੱਤ ਸਾਰ ਇਹੀ ਹੈ ਕਿ ਵੀ ਮੋਦੀ ਨੇ ਕਿਹਾ ਕਿ ਜਿਹਦੇ ਨਾਲ ਲੋਕ ਬੜਾ ਪੋਜ਼ਿਟਿਵਲੀ ਰਾਮ ਭਜਨ ਕਰਨਗੇ ਔਰ ਪੋਜ਼ਿਟਿਵਲੀ ਆਪਣਾ ਵਕਤ ਗੁਜ਼ਾਰਨਗੇ, ਔਰ ਇਸ ਸਾਰੇ ਦੇ ਨਾਲ ਅਸੀਂ ਲੋਕਾਂ ਨੂੰ ਰਾਹਤ ਦੇ ਰਹੇ ਹਾਂ। ਪਰ ਇਸ ਮੁਸੀਬਤ ਦੇ ਪੀਰੀਅਡ 'ਚ ਵੀ ਉਹ ਆਪਣਾ ਹਿੰਦੂਤਵਾ ਪਰੋਸ ਰਹੇ ਨੇ ਰਾਮਾਇਣ ਦੇ ਨਾਂ ਥੱਲੇ। ਜੀ ਡਾਕਟਰ ਸਾਹਿਬ, ਅੱਜ ਕੱਲ੍ਹ ਨੇ ਆਪਣੇ ਇੱਕ ਵਿਊਅਰਸ ਹੋ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।